सत श्री अकाल दर्शकों, मैं हाँ तुहाडा अपना होस्ट सतिंदर सिंह मीरथल। तुसीं देख रहे हो TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਜਿਨ੍ਹਾਂ ਦਾ ਤਾਲੁਕਾਤ ਜਾਂ ਧਰਮ ਤੋਂ ਹੁੰਦਾ ਹੈ, ਜਾਂ ਸੰਗੀਤ ਤੋਂ ਹੁੰਦਾ ਹੈ, ਜਾਂ ਫਿਰ ਕਿਸੇ ਨਾ ਕਿਸੇ ਰਾਜਨੀਤੀ ਦੇ ਖੇਤਰ ਦੇ ਵਿੱਚ ਉਹਨਾਂ ਨੇ ਮੱਲਾਂ ਮਾਰੀਆਂ ਹੁੰਦੀਆਂ ਨੇ ਤੇ ਮਾਣ-ਤਾਣ ਹਾਸਿਲ ਕੀਤਾ ਹੁੰਦਾ ਹੈ। ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਸ਼ਖਸੀਅਤ ਦੀ ਜੋ ਕਿ ਬਹੁਤ ਉੱਚੀ ਤੇ ਸੁੱਚੀ ਸ਼ਖਸੀਅਤ ਦੇ ਸੁਪੁੱਤਰ ਨੇ। ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਸਰਦਾਰ ਜਗਮੋਹਨ ਸਿੰਘ ਮਨਾਵਾ, ਜੋ ਕਿ ਸੁਪੁੱਤਰ ਨੇ ਸਰਦਾਰ ਸੁਜਾਨ ਸਿੰਘ ਮਨਾਵਾ ਜੀ ਦੇ, ਜੋ ਕਿ 84 ਦੇ ਵੇਲੇ ਦਰਬਾਰ ਸਾਹਿਬ ਦੇ ਵਿੱਚ ਸੰਤ ਭਿੰਡਰਾਂਵਾਲਿਆਂ ਜੀ ਦੇ ਨਾਲ ਸਨ ਅਤੇ ਭਾਈ ਲੱਖੂ ਜੀ ਦੀ 11ਵੀਂ ਅਤੇ 12ਵੀਂ ਪੀੜ੍ਹੀ ਦੇ ਨਾਲ ਸੰਬੰਧ ਰੱਖਦੇ ਨੇ। ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ, ਜਾਣਦੇ ਹਾਂ ਇਹਨਾਂ ਦੇ ਪਰਿਵਾਰਿਕ ਪਿਛੋਕੜ ਦੇ ਬਾਰੇ ਦੇ ਵਿੱਚ ਤੇ ਸਨ 1984 ਦੇ ਵਿੱਚ ਹੋਏ ਸੰਘਰਸ਼ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਕਿੰਨਾ ਯੋਗਦਾਨ ਸੀ ਔਰ ਕੀ ਯੋਗਦਾਨ ਸੀ, ਉਹ ਸਾਰੀ ਗੱਲਬਾਤ ਦੇ ਉੱਪਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮਨਾਵਾ ਜੀ, ਆਪ ਜੀ ਦਾ ਸਾਡੇ ਇਸ ਸ਼ੋਅ ਦੇ ਉੱਪਰ ਆਉਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਆਪ ਜੀ ਦਾ ਜੋ ਪੂਰਾ ਪਰਿਵਾਰ ਹੈ ਉਹ ਸੰਤਾਂ ਦੇ ਨਾਲ ਬੜਾ ਇਕਮਿਕ ਹੋ ਕਰਕੇ ਰਹਿੰਦਾ ਹੁੰਦਾ ਸੀਗਾ। ਪੰਥ ਅਤੇ ਕੌਮ ਦਾ ਦਰਦ ਜਿਹੜਾ ਹੈ ਆਪ ਜੀ ਦੇ ਪਰਿਵਾਰ ਦੇ ਵਿੱਚ ਬਹੁਤ ਸੀ ਔਰ ਨਾਲ ਹੀ ਨਾਲ ਇੱਕ ਬਹੁਤ ਸੁੰਦਰ ਗੱਲ ਸਾਹਮਣੇ ਆਈ ਕਿ ਆਪ ਜੀ ਭਾਈ ਲੱਖੂ ਜੀ ਦੀ 11ਵੀਂ ਅਤੇ 12ਵੀਂ ਪੀੜ੍ਹੀ ਦੇ ਵਿੱਚੋਂ। ਸੋ ਮੈਂ ਚਾਹਾਂਗਾ ਆਪਣੇ ਪਰਿਵਾਰਕ ਪਿਛੋਕੜ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਦੱਸੋ। ਵੇਖੋ ਜੀ, ਆਪ ਜੀ ਸਿੱਖ ਇਤਿਹਾਸ ਤੋਂ ਜਾਣੂ ਹੋ ਜੀ ਵੀ ਜਦੋਂ ਬੁੱਧੂ ਸ਼ਾਹ ਨੇ ਬੇਨਤੀ ਕੀਤੀ ਪੰਜਵੇਂ ਪਾਤਸ਼ਾਹ ਨੂੰ, ਪਾਤਸ਼ਾਹ ਮੇਰਾ ਆਵਾ ਨਹੀਂ ਪੱਕਦਾ, ਤੇ ਗੁਰੂ ਸਾਹਿਬ ਜੀ ਨੇ ਆਖਿਆ ਵੀ ਲੰਗਰ ਲਾਓ ਤੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਓ ਤੇ ਆਵਾ ਪੱਕ ਜਾਊਗਾ। ਜਦੋਂ ਪੰਗਤਾਂ ਵਿੱਚ ਬਿਠਾ ਕੇ ਲੰਗਰ ਵਰਤਿਆ ਜਾ ਰਿਹਾ ਸੀ, ਬਾਅਦ ਦੇ ਵਿੱਚ ਅਰਦਾਸ ਹੋਣੀ ਤਾਂ ਭਾਈ ਲੱਖੂ ਜੀ ਨੇ ਦਰਵਾਜ਼ਾ ਖੜਕਾਇਆ ਵੀ ਮੈਨੂੰ ਵੀ ਪ੍ਰਸ਼ਾਦਾ ਛਕਾਓ। ਜਦੋਂ ਉਹਨਾਂ ਨੇ ਲੰਗਰ ਛਕਣ ਵਾਸਤੇ ਆਵਾਜ਼ ਦਿੱਤੀ ਤਾਂ ਉਹਨਾਂ ਆਖਿਆ ਜੀ ਲੰਗਰ ਸਮਾਪਤ ਹੋ ਗਿਆ। ਤਾਂ ਉਹਨਾਂ ਆਖਿਆ ਜੀ ਮੈਨੂੰ ਤਾਂ ਭੁੱਖ ਲੱਗੀ, ਮੈਨੂੰ ਤਾਂ ਲੰਗਰ ਛਕਣਾ ਬੜਾ ਜ਼ਰੂਰੀ ਹੈ। ਉਹਨਾਂ ਨੇ ਆਖਿਆ ਵੀ ਲੰਗਰ ਤਾਂ ਨਹੀਂ ਮਿਲੂਗਾ। ਤਾਂ ਉਹਨਾਂ ਆਖਿਆ ਫਿਰ ਆਵਾ ਵੀ ਨਹੀਂ ਪੱਕੂਗਾ। ਤਾਂ ਉਹਨਾਂ ਆਖਿਆ ਜੀ ਪੰਜਵੇਂ ਪਾਤਸ਼ਾਹ ਦਾ ਹੁਕਮ ਹੈ, ਤੂੰ ਕੌਣ ਆਖਣ ਵਾਲਾ ਆਵਾ ਨਹੀਂ ਪੱਕੂਗਾ। ਤਾਂ ਉਹਨਾਂ ਆਖਿਆ ਆਵਾ ਕੱਚਾ ਹੀ ਰਹੂਗਾ। ਤੇ ਇਸ ਤਰ੍ਹਾਂ ਹੀ ਹੋਇਆ ਜੀ। ਜਦੋਂ ਉਹਨਾਂ ਨੇ ਆਵਾ ਖੋਲ੍ਹਿਆ ਤਾਂ ਇੱਟਾਂ ਦਾ ਆਵਾ ਜਿਹੜਾ ਉਹ ਕੱਚਾ ਨਿਕਲਿਆ। ਤੇ ਬੁੱਧੂ ਸ਼ਾਹ ਨੇ ਮਹਾਰਾਜ ਦੇ ਕੋਲੇ ਪਹੁੰਚ ਕੇ ਪੰਜਵਾਂ ਪਾਤਸ਼ਾਹ ਕੋਲ ਆਖਿਆ ਜੀ ਆਪ ਜੀ ਨੇ ਤਾਂ ਵਚਨ ਕੀਤਾ ਸੀ ਆਵਾ ਪੱਕ ਜਾਊਗਾ, ਪਰ ਮੈਂ ਤਾਂ ਸਭ ਕੁਝ ਵੇਚ ਕੇ ਤਾਂ ਲੰਗਰ ਲਾ ਦਿੱਤਾ ਤੇ ਆਵਾ ਫਿਰ ਕੱਚਾ ਨਿਕਲਿਆ। ਤੇ ਗੁਰੂ ਸਾਹਿਬ ਜੀ ਨੇ ਆਖਿਆ ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੂਟੈ ਮੋਹੇ ਜੀ। ਇਹ ਭਾਈ ਬੁੱਧੂ ਦੇ ਜੋ ਬਚਨ ਸੁਨੇ ਸਨ ਉਹਦਾ ਕਰਕੇ ਮਹਾਰਾਜ ਨੇ ਵਿਚਾਰੇ ਤੋਂ ਕਿਹਾ ਭਾਈ ਲੱਖੂ ਦੇ ਬਚਨ ਹੋ ਗਏ ਵੀ ਆਵਾ ਕੱਚਾ ਹੀ ਰਹੂ। ਆਵਾ ਤਾਂ ਰਹੂ ਕੱਚਾ ਹੀ, ਪਰ ਜਦੋਂ ਤੈਨੂੰ ਤਾਂ ਪੈਸਿਆਂ ਦੀ ਲੋੜ ਆ ਨਾ, ਜਦੋਂ ਤੁਸੀਂ ਆਵਾ ਖੋਲੋਗੇ ਤਾਂ ਤੁਹਾਨੂੰ ਪੈਸੇ ਪੂਰੇ ਮਿਲ ਜਾਣਗੇ। ਫਿਰ ਰਾਵੀ ਦਰਿਆ ਨੇ ਢਾਹ ਲਾਈ ਲਾਹੌਰ ਸ਼ਹਿਰ ਨੂੰ ਤੇ ਰਾਜੇ ਨੂੰ ਇੱਟਾਂ ਪੱਕਿਆਂ ਦੇ ਭਾਅ ਖਰੀਦਣੀਆਂ ਪਈਆਂ ਸਨ। ਪੰਜਵੇਂ ਪਾਤਸ਼ਾਹ ਨੇ ਵਚਨ ਵੀ ਪੂਰੇ ਹੋਏ ਤੇ ਭਾਈ ਲੱਖੂ ਦੇ ਵਚਨ ਵੀ ਪੂਰੇ ਹੋਏ ਜੀ। ਉਹਨਾਂ ਦੀ 11ਵੀਂ ਪੀੜ੍ਹੀ ਦੇ ਵਿੱਚੋਂ ਮੇਰੇ ਪਿਤਾ ਜੀ ਭਾਈ ਸੁਜਾਨ ਸਿੰਘ ਮਨਾਵਾ ਹੋਏ ਹਨ ਜੀ। ਹਾਂਜੀ। ਸੋ ਯਾਨੀ ਕਿ ਅਗਲੀ 12ਵੀਂ ਪੀੜ੍ਹੀ ਦੇ ਵਿੱਚ ਆਪ ਜੀ ਹਨ। ਸੋ ਬਹੁਤ ਵਧੀਆ ਜੀ। ਬੜੀ ਖੁਸ਼ਕਿਸਮਤੀ ਹੈ ਸਾਡੀ ਕਿ ਆਪ ਜੀ ਸਾਡੇ ਇਸ ਸ਼ੋਅ ਦੇ ਵਿੱਚ ਬੈਠੇ ਹੋਏ ਹੋ, ਸਾਡੇ ਨਾਲ ਗੁਰਮਤਿ ਦੀ ਸਾਂਝ ਪਾ ਰਹੇ ਹੋ। ਗੱਲ ਕਰਦੇ ਹਾਂ 1984 ਦੀ। ਜੂਨ ਮਹੀਨਾ ਚੱਲ ਰਿਹਾ, ਜਿਵੇਂ ਕਿ ਮੈਂ ਪਹਿਲੇ ਵੀ ਕਹਿ ਕੇ ਹਟਿਆ ਕਿ ਇੱਕ ਐਸਾ ਮਹੀਨਾ ਜੋ ਸਿੱਖ ਇਤਿਹਾਸ ਦੇ ਵਿੱਚ ਕਾਲੇ ਮਹੀਨੇ ਦੇ ਵਜੋਂ ਜਾਣਿਆ ਜਾਂਦਾ ਹੈ। ਜਦ ਵੀ ਇਹ ਮਹੀਨਾ ਆਉਂਦਾ ਹੈ ਤੇ ਸਿੱਖਾਂ ਨੂੰ 1984 ਯਾਦ ਆ ਜਾਂਦੀ ਹੈ। ਜੂਨ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਆਪ ਜੀ ਦਾ ਸੰਤਾਂ ਦੇ ਨਾਲ ਬੜਾ ਪਿਆਰ ਰਿਹਾ, ਚਾਹੇ ਉਹ ਫੈਡਰੇਸ਼ਨ ਰਹੀ ਹੈ, ਚਾਹੇ ਦਮਦਮੀ ਟਕਸਾਲ ਰਿਹਾ ਹੈ। ਪਿਤਾ ਜੀ ਦੇ ਬਾਰੇ ਦੇ ਵਿੱਚ ਦੱਸੋ ਕੁਛ ਕਿ ਸੁਜਾਨ ਸਿੰਘ ਮਨਾਵਾ ਜੀ ਹੁਣ ਦਾ ਕਿਸ ਤਰ੍ਹਾਂ ਦਾ ਸੁਭਾਅ ਸੀਗਾ, ਕਿ ਸ਼ੁਰੂ ਤੋਂ ਹੀ ਪੰਥ ਦੇ ਲਈ ਇਸ ਤਰ੍ਹਾਂ ਦਾ ਦਰਦ ਸੀ ਜਾਂ ਫਿਰ ਕੋਈ ਘਟਨਾ ਐਸੀ ਵਾਪਰੀ ਕਿ ਉਹ ਇਸ ਪਾਸੇ ਵੱਲ ਤੁਰ ਪਏ? ਪਹਿਲੋਂ ਤਾਂ ਮੇਰੇ ਪਿਤਾ ਜੀ ਜਿਸ ਤਰ੍ਹਾਂ ਪੜ੍ਹਾਈ ਨੂੰ ਲੈ ਕੇ ਮੈਟ੍ਰਿਕ ਤੱਕ ਉਹਨਾਂ ਨੇ ਪੜ੍ਹਾਈ ਕੀਤੀ ਹੈ ਜੀ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੇ ਕਲਾਸ ਫੈਲੋ ਸਨ। ਬਾਅਦ ਉਹ ਆਪ ਦੀ ਖੇਤੀਬਾੜੀ ਨਾਲ ਸੰਬੰਧਿਤ ਫਿਰ ਥੋੜ੍ਹਾ ਕੁ ਚਿਰ ਫੌਜ ਦੀ ਨੌਕਰੀ ਵੀ ਉਹਨਾਂ ਨੇ ਕੀਤੀ, BSF ਦੀ। ਉਹ ਨੌਕਰੀ ਤੋਂ
ਵਿੱਚੋਂ ਹੀ ਹਟ ਕੇ ਆ ਗਏ ਸਨ। ਤੇ ਬਾਅਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨਾਲ ਕਲਾਸ ਫੈਲੋ ਹੋਣ ਦੇ ਨਾਤੇ ਵੈਸੇ ਵੀ ਉਹਨਾਂ ਦਾ ਸਾਡੇ ਨਾਲ ਹੀ ਨਗਰ ਆ ਪਿੰਡ ਭੂਰੇ ਸਾਡਾ ਮਨਾਵਾ ਜੀ, ਉਹਨਾਂ ਨਾਲ ਬਹੁਤ ਪ੍ਰੇਮ ਹੋਣ ਦਾ ਕਾਰਨ ਉਹ ਮਤਲਬ ਦਮਦਮੀ ਟਕਸਾਲ ਨਾਲ ਅਟੈਚ ਹੋ ਗਏ ਤੇ ਗੁਰਦੁਆਰੇ ਸਾਹਿਬ ਸੇਵਾ ਕਰਨੀ, ਮਹਾਂਪੁਰਖਾਂ ਦੇ ਨਾਲ ਕੋਈ 10 ਦਿਨ ਆ ਜਾਣਾ, ਫਿਰ ਘਰੇ ਚਲੇ ਜਾਣਾ, ਇਸ ਤਰ੍ਹਾਂ ਦੀ ਪਹਿਲੋਂ ਸੇਵਾ ਕਰਦੇ ਸਨ। ਫਿਰ ਪੱਕੇ ਤੌਰ ਤੇ ਹੀ ਦਮਦਮੀ ਟਕਸਾਲ ਦੇ ਵਿੱਚ ਚਲੇ ਗਏ। ਬਹੁਤ ਵਧੀਆ ਜੀ। ਸੋ ਜਿਸ ਵੇਲੇ ਦਮਦਮੀ ਟਕਸਾਲ ਦੇ ਵਿੱਚ ਗਏ ਉਸ ਵੇਲੇ ਸੰਤਾਂ ਦੇ ਨਾਲ ਮੁਲਾਕਾਤ ਹੋਈ, ਉਸ ਵੇਲੇ ਜੋ ਮੂਵਮੈਂਟਸ ਚੱਲ ਰਹੀ ਸੀ, ਜੋ ਗੱਲਾਂ ਬਾਤਾਂ ਹੋ ਰਹੀਆਂ ਸੀ, ਕਿ ਪਰਿਵਾਰ ਦੇ ਨਾਲ ਉਹ ਸਾਂਝੀਆਂ ਕਰਦੇ ਸਨ ਉਹ ਗੱਲਾਂ ਬਾਤਾਂ ਜੋ ਮੂਵਮੈਂਟਸ ਉੱਥੇ ਚੱਲਦੀਆਂ ਸਨ? ਹਾਂਜੀ, ਆ ਕੇ ਪਰਿਵਾਰ ਨਾਲ ਸਾਰੀ ਸਲਾਹ ਕਰਦੇ ਸਨ। ਮੇਰੇ ਤਾਇਆ ਜੀ ਉਹਨਾਂ ਨਾਲ, ਮੇਰੇ ਚਾਚਾ ਜੀ ਉਹਨਾਂ ਨਾਲ, ਸਾਡੇ ਸਾਰੇ ਪਰਿਵਾਰ ਨੂੰ ਬੈਠ ਕੇ ਦੱਸਣਾ ਵੀ ਮਹਾਂਪੁਰਖਾਂ ਨੇ ਅੱਜ ਆਹ ਗੱਲ ਮੇਰੇ ਨਾਲ ਕੀਤੀ ਆ, ਆਹ ਗੱਲ ਕੀਤੀ ਆ। ਉਦੋਂ ਤੁਹਾਨੂੰ ਯਾਦ ਹੋਊਗਾ ਜੀ, ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਐਮਰਜੈਂਸੀ ਲੱਗੀ ਤੋਂ 37 ਜਲੂਸ ਕੱਢੇ ਸਨ। ਉਹਨਾਂ ਦੇ ਵਿੱਚ ਸਾਰੇ ਜਲੂਸਾਂ ਦੇ ਵਿੱਚ ਮੇਰੇ ਪਿਤਾ ਜੀ ਸ਼ਾਮਲ ਹੋਏ। ਬਹੁਤ ਵਧੀਆ ਜੀ। ਸੋ ਭਾਈ ਸਾਹਿਬ ਜੀ, ਸਾਨੂੰ ਇਹ ਦੱਸੋ ਵੀ ਜਿਸ ਵੇਲੇ 1984 ਦਾ ਦਰਬਾਰ ਸਾਹਿਬ ਅਟੈਕ ਹੋਇਆ, ਉਸ ਵੇਲੇ ਤੁਸੀਂ ਦੱਸ ਦਿਓ ਕਿ ਭਾਈ ਸੁਜਾਨ ਸਿੰਘ ਮਨਾਵਾ ਜੀ ਸ਼ਹੀਦ ਹੋ ਗਏ। ਕੁਝ ਉਹਨਾਂ ਦੀ ਸ਼ਹੀਦੀ ਦੇ ਬਾਰੇ ਦੇ ਵਿੱਚ ਦੱਸੋ ਕਿ ਕਿਸ ਤਰ੍ਹਾਂ ਸਾਰਾ ਇਹ ਘਟਨਾਕ੍ਰਮ ਵਾਪਰਿਆ। ਵੇਖੋ ਜੀ, ਮੇਰੇ ਪਿਤਾ ਜੀ ਪਹਿਲੋਂ 1978 ਵਾਲਾ ਕਾਂਡ ਜਦੋਂ ਹੋਇਆ ਜੀ, ਨਿਰੰਕਾਰੀ ਕਾਂਡ ਜੀ, ਉਸ ਤੋਂ ਪਹਿਲੋਂ ਮੇਰੇ ਪਿਤਾ ਜੀ ਨੂੰ ਜਿਸ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਆਖਿਆ ਵੀ ਅਸੀਂ ਮਤਲਬ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ, ਉਦੋਂ ਮੇਰੇ ਪਿਤਾ ਜੀ ਨੂੰ ਕੈਂਡੀਡੇਟ ਬਣਾਇਆ ਉਹਨਾਂ ਨਾਲ ਬਲਟੋਏ ਤੋਂ, ਤੇ ਭਾਈ ਅਮਰੀਕ ਸਿੰਘ ਨੂੰ ਕੈਂਡੀਡੇਟ ਬਣਾਇਆ ਰਈਏ ਤੋਂ, ਮਹਿਤੇ ਤੋਂ। ਉਦੋਂ ਵੀ ਮੇਰੇ ਪਿਤਾ ਜੀ ਨੇ 2960 ਵੋਟਾਂ ਤੇ ਬਲਟੋਏ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ। ਸੰਤ ਗਿਆਨੀ ਜਰਨੈਲ ਸੁਨਾ ਦੇ SGPC ਦੀ ਜਿਹੜੀ ਇੱਕ ਸੀਟ ਉਹ ਝੋਲੀ ਪਾਈ ਤੇ ਮਹਾਂਪੁਰਖਾਂ ਨੇ ਆਖਿਆ ਸੁਜਾਨ ਸਿਆ ਤੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਮਤਲਬ ਜਾ ਕੇ ਕੁਛ ਹਿੱਸਾ ਨਹੀਂ ਲੈਣਾ। ਭਾਵੇਂ ਉਹਨਾਂ ਨੂੰ ਮੀਟਿੰਗ ਦੇ ਵਿੱਚ ਬੁਲਾਉਂਦੇ ਵੀ ਸਨ, ਪਰ ਉਹਨਾਂ ਨੇ ਨਾ ਕੀਤੀ ਵੀ ਜਿਹੜੀ ਇਹ ਸੀਟ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੀ ਹੈ, ਜਦੋਂ ਮੈਨੂੰ ਹੁਕਮ ਕਰਨਗੇ ਵੀ ਉੱਥੇ ਜਾਣਾ ਉਦੋਂ ਜਾਣਾ ਜੀ। ਉਸ ਤੋਂ ਮਗਰੋਂ ਜਿਸ ਤਰ੍ਹਾਂ ਮਹਾਂਪੁਰਖਾਂ ਦੇ ਸਾਰੇ ਟਕਸਾਲ ਦੇ ਲਾਇਸੈਂਸ ਬਣੇ, ਮੇਰੇ ਪਿਤਾ ਜੀ ਦਾ ਵੀ 38 ਬੋਰ ਦੇ ਰਿਵਾਲਵਰ ਦਾ ਲਾਇਸੈਂਸ ਬਣਿਆ ਤੇ ਸਰਕਾਰ ਦੇ ਨਾਲ ਜਦੋਂ ਚੰਦੋ ਕਲਾਂ ਦੇ ਵਿੱਚ ਬੱਸਾਂ ਸਾੜੀਆਂ ਗਈਆਂ, ਇੱਕ ਲਾਲਾ ਜਗਤ ਨਾਰਾਇਣ ਦਾ ਕਤਲ ਹੋਇਆ, ਉਹਦੇ ਵਿੱਚ ਮਹਾਂਪੁਰਖਾਂ ਦੀ ਗ੍ਰਿਫਤਾਰੀ ਵਜੋਂ ਜਦੋਂ ਉਹਨਾਂ ਆਖਿਆ ਗ੍ਰਿਫਤਾਰੀ ਹੋਣੀ ਆ, ਵਾਰੰਟ ਜਾਰੀ ਹੋਏ ਤੇ ਸਰਕਾਰ ਨੇ ਜਿੰਨੇ ਲਾਇਸੈਂਸ ਬਣੇ ਸਨ ਉਹ ਵਾਪਸ ਲੈਣੇ ਚਾਹੇ ਤੇ ਮੇਰੇ ਪਿਤਾ ਜੀ ਨੂੰ ਵੀ ਹੁਕਮ ਗਿਆ ਮਹਾਂਪੁਰਖਾਂ ਦਾ ਵੀ ਹਥਿਆਰ ਵਾਪਸ ਨਹੀਂ ਕਰਨੇ। ਤੇ ਜਦੋਂ ਮੇਰੇ ਪਿਤਾ ਜੀ ਅੰਦਰ ਸੁੱਤੇ ਸਨ ਬਾਹਰ, ਤਾਂ ਮੈਂ ਵੀ ਉੱਥੇ ਹੀ ਸੁੱਤਾ ਸੀਗਾ ਤੇ ਪੁਲਿਸ ਵਾਲੇ ਆਏ ਤੇ ਮੇਰੇ ਪਿਤਾ ਜੀ ਅੱਗੇ ਪਿੱਛੇ ਹੋ ਗਏ। ਉਹਨਾਂ ਆਖਿਆ ਜੇ ਪੁਲਿਸ ਪੁੱਛੇ ਵੀ ਕਿੱਥੇ ਆ, ਤਾਂ ਉਹਨਾਂ ਆਖਿਆ ਵੀ ਮਤਲਬ ਉਹ ਟਕਸਾਲ ਦੇ ਵਿੱਚ ਨੇ ਜੀ। ਮੈਂ ਇਸ ਤਰ੍ਹਾਂ ਹੀ ਪੁਲਿਸ ਵਾਲਿਆਂ ਨੂੰ ਇਹ ਗੱਲ ਆਖੀ ਤੇ ਦੂਜੇ ਦਿਨ ਫਿਰ ਪੁਲਿਸ ਵਾਲੇ ਆਏ ਤਾਂ ਉਹਨਾਂ ਆਖਿਆ ਉਹਨਾਂ ਨੂੰ ਆਖੋ ਵੀ ਹਥਿਆਰ ਵਾਪਸ ਕਰ ਦੇਣ, ਜਮ੍ਹਾਂ ਕਰਵਾ ਦੇਣ, ਨਹੀਂ ਤਾਂ ਵਾਰੰਟ ਜਾਰੀ ਹੋ ਜਾਣੀ। ਉਸ ਦਿਨ ਤੋਂ ਮਹਾਂਪੁਰਖਾਂ ਦੇ ਕੋਲ ਸੰਤ ਗਿਆਨੀ ਜਰਨੈਲ ਸਿੰਘ ਦੇ ਕੋਲ ਆ ਗਏ ਤੇ ਉਹਨਾਂ ਨੇ ਸਾਨੂੰ ਸੁਨੇਹਾ ਲਾਇਆ ਕਰੇ ਵੀ ਜੇ ਕੋਈ ਪੁਲਿਸ ਵਾਲਾ ਆਖੇ ਵੀ ਵਾਰੰਟ ਜਾਰੀ ਹੋ ਗਏ ਜਾਂ ਕੁਝ ਵੀ ਜੋ ਵੀ ਕਰਨਾ ਉਹ ਮੇਰਾ ਕਰ ਲਵੇ, ਮੈਂ ਰਿਵਾਲਵਰ ਜਮ੍ਹਾਂ ਨਹੀਂ ਕਰਾਉਂਗਾ ਜੀ। ਕੋਈ ਇਹ ਗੱਲ ਤੋਂ ਇਨਕਾਰ ਕਰ ਦਿੱਤਾ ਜੀ। ਮੁੜ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਐਲਾਨ ਕਰ ਦਿੱਤਾ ਵੀ ਮੈਂ 20 ਸਤੰਬਰ 1981 ਨੂੰ ਗ੍ਰਿਫਤਾਰੀ ਦਊਂਗਾ। ਬਿਲਕੁਲ ਠੀਕ। ਤੇ ਨਾਲ ਹੀ ਇਹ ਗੱਲ ਆਖੀ ਵੀ ਹਿੰਦੁਸਤਾਨ ਦੀ ਗੌਰਮੈਂਟ ਕੋਲ ਕੋਈ ਲਾਵਾਂ ਪੜਨ ਵਾਲਾ ਕੋਈ ਹੈ ਤੇ ਮੈਂ ਲਾੜੀ ਮੌਤ ਨੂੰ ਵਿਆਹੁਣ ਜਾਣਾ ਤੇ ਮੈਂ ਇੱਕ ਨਾਲ ਸਰਬਾਲਾ ਲੈ ਕੇ ਜਾਣਾ। ਤੇ ਟਕਸਾਲ ਦੇ ਸਿੰਘਾਂ ਨੂੰ ਵੀ ਮਹਾਂਪੁਰਖਾਂ ਨੇ ਇਸ ਤਰ੍ਹਾਂ ਹੀ ਸੰਬੋਧਨ ਹੋ ਕੇ ਆਖਿਆ ਵੀ ਮੈਂ ਉਸ ਦਿਨ ਦੱਸੂਗਾ ਜਿਸ ਦਿਨ ਮੇਰੀ ਗ੍ਰਿਫਤਾਰੀ ਹੋਣੀ ਵੀ ਮੇਰੇ ਨਾਲ ਕਿੰਨੇ ਜਾਣਾ ਹੈ। ਬਾਕੀ ਸਾਰੇ ਸਿੰਘਾਂ ਨੇ ਬਾਬੇ ਠਾਕਰ ਸਿੰਘ ਜੀ ਦਾ ਹੁਕਮ ਮੰਨਣਾ ਤੇ ਮਹਿਤੇ ਵਿੱਚ ਰਹਿ ਕੇ ਸਿਮਰਨ ਕਰਨਾ। ਬਿਲਕੁਲ ਠੀਕ। ਤੇ ਉਸ ਦਿਨ ਮੇਰੇ ਪਿਤਾ ਜੀ ਨੂੰ ਕਮਰੇ ਦੇ ਵਿੱਚ ਇੱਕ ਖੱਟੀ ਦਸਤਾਰ ਮਹਾਂਪੁਰਖਾਂ ਨੇ ਭੇਜੀ। ਵੈਸੇ ਤਾਂ ਉਹ ਨੀਲੀ ਟਕਸਾਲ ਵਜੋਂ ਬੰਨ੍ਹਦੇ ਸਨ ਤੇ ਸੰਤ ਗਿਆਨੀ ਜਰਨੈਲ ਸਿੰਘ ਉਹਨਾਂ ਨੇ ਆਖਿਆ ਵੀ ਅੱਜ ਖੱਟੀ ਪੱਗ ਸਜਾਨ ਸਿਆ ਬੰਨੀ, ਤੂੰ ਮੇਰਾ ਸਰਬਾਲਾ ਬਣ ਕੇ ਮੇਰੇ ਨਾਲ ਜਾਣਾ ਤੇ ਮੈਂ ਵੀ ਖੱਟੀ ਦਸਤਾਰ ਹੀ ਸਜਾਵਾਂਗਾ। ਤੇ ਉਸ ਦਿਨ
ਮੇਰੇ ਪਿਤਾ ਜੀ ਨੂੰ ਸਰਬਾਲਾ ਬਣਾ ਕੇ ਮਹਾਂਪੁਰਖਾਂ ਨੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਖੜਿਆ ਸੀ। ਵਾਹ ਜੀ ਵਾਹ, ਬਹੁਤ ਵਧੀਆ ਜੀ। ਯਾਨੀ ਕਿ ਕਿਤੇ ਨਾ ਕਿਤੇ ਜਿਹੜਾ ਸੰਤਾਂ ਦੇ ਨਾਲ ਆਪਸੀ ਪਰਿਵਾਰਿਕ ਪਿਆਰ ਜਿਹੜਾ ਹੈ ਉਹ ਆਪ ਜੀ ਦੀ ਗੱਲਾਂ ਬਾਤਾਂ ਤੋਂ ਝਲਕਦਾ ਹੈ। ਭਾਈ ਸਾਹਿਬ ਜੀ, 1984 ਦੇ ਵਿੱਚ ਜੋ ਇੱਕ ਮੰਦਭਾਗੀ ਘਟਨਾ ਘਟੀ ਹੈ, ਆਪ ਜੀ ਦੇ ਪਿਤਾ ਜੀ ਦੀ ਸ਼ਹੀਦੀ ਹੋਈ, ਸੰਤਾਂ ਦੀ ਸ਼ਹੀਦੀ ਹੋਈ, ਭਾਈ ਅਮਰੀਕ ਸਿੰਘ ਜੀ ਦੀ ਸ਼ਹੀਦੀ, ਜਨਰਲ ਸੁਬੇਗ ਸਿੰਘ ਦੀ, ਹੋਰ ਕਈ ਬੇਦੋਸ਼ੀ ਜਿਹੜੇ ਉੱਥੇ ਦਰਸ਼ਨ ਕਰਨ ਵੀ ਆਏ ਸੀਗੇ ਸ਼ਹੀਦੀ ਦਿਹਾੜੇ ਦੇ ਉੱਪਰ, ਉਹਨਾਂ ਦੀ ਸ਼ਹੀਦੀ ਵੀ ਹੋਈ। ਇਹ ਸਾਰੇ ਘਟਨਾਕ੍ਰਮ ਨੂੰ ਆਪ ਜੀ ਕਿਸ ਨਜ਼ਰ ਨਾਲ ਦੇਖਦੇ ਹੋ? ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ, ਆਪ ਜੀ ਦੀ ਉਸ ਵੇਲੇ ਕਿੰਨੀ ਉਮਰ ਸੀ? ਮੇਰੀ ਲਗਭਗ ਉਮਰ 14 14.5 ਸਾਲ ਜੀ। ਆਪ ਜੀ ਉਸ ਵੇਲੇ ਕਿੱਥੇ ਸੀ? ਮੈਂ ਉਸ ਟਾਈਮ ਘਰੇ ਸੀ। ਘਰ ਸੀਗੇ। ਖਬਰਾਂ ਤਾਂ ਆਉਂਦੀਆਂ ਸੀਗੀਆਂ ਵੀ ਅੱਜ ਇਹ ਹੋ ਗਿਆ, ਅੱਜ ਇਹ ਹੋ ਗਿਆ। ਉਸ ਪੂਰੇ ਦੌਰਾਨ ਕਦੇ ਨਹੀਂ ਮਨ ਚ ਆਇਆ ਵੀ ਪਿਤਾ ਜੀ ਵੀ ਉੱਥੇ ਨੇ, ਕੀ ਹਾਲ ਹੋਏਗਾ, ਕਿੱਦਾਂ ਦਾ ਕੀ ਸਮਾਚਾਰ, ਕਿਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸੀਗੀਆਂ ਉਦੋਂ ਆਪ ਜੀ ਤੱਕ ਪਹੁੰਚਦੀਆਂ ਸਨ? ਨਹੀਂ ਜੀ, ਉਹ ਰੇਡੀਓ ਤੋਂ ਖਬਰਾਂ ਸਾਰਾ ਸਿੱਖ ਜਗਤ ਹੀ ਸੁਣਦਾ ਸੀਗਾ, ਅਸੀਂ ਵੀ ਸੁਣਦੇ ਸਾਂ। ਜਦੋਂ ਸਾਨੂੰ ਇਹ ਪਤਾ ਲੱਗ ਗਿਆ ਵੀ ਦਰਬਾਰ ਸਾਹਿਬ ਤੇ ਮਿਲਟਰੀ ਨੇ ਅਟੈਕ ਕਰ ਦਿੱਤਾ, ਅਸੀਂ ਤਾਂ ਉਸ ਟਾਈਮ ਘਰ ਤੋਂ ਮਤਲਬ ਦੂਰ ਚਲੇ ਗਏ, ਕਿਸੇ ਵੀ ਜਗ੍ਹਾ ਤੇ ਸੇਫ ਸਮਝ ਕੇ ਵੀ ਸਾਨੂੰ ਹੁਣ ਮਤਲਬ ਪੁਲਿਸ ਵਾਲੇ ਜਾਂ ਮਿਲਟਰੀ ਵਾਲੇ ਤੰਗ ਕਰਨਗੇ। ਹਾਂਜੀ। ਤੇ ਉਦੋਂ ਇਸ ਤਰ੍ਹਾਂ ਕੋਈ ਸਮਝਣ ਨੂੰ ਨਹੀਂ ਸੀ ਆਉਂਦਾ ਵੀ ਮੇਰੇ ਪਿਤਾ ਜੀ ਉੱਥੇ ਨੇ। ਉਦੋਂ ਤਾਂ ਇਸ ਤਰ੍ਹਾਂ ਸਮਝਣ ਨੂੰ ਮੇਰੇ ਵੱਲੋਂ, ਮੈਂ ਤੁਹਾਨੂੰ ਆਪਦੇ ਦਿਮਾਗ ਵੱਲੋਂ ਦੱਸਣ ਡਿਆ ਵੀ ਸਿੱਖਾਂ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਮੇਰੇ ਤਾਂ ਪਿਤਾ ਜੀ ਵੀ ਸਨ, ਪਰ ਮੈਨੂੰ ਵੀ ਇਸ ਤਰ੍ਹਾਂ 14 ਸਾਲ ਦੀ ਉਮਰ 'ਚ ਇਹ ਨਹੀਂ ਜਾਪਿਆ ਮੇਰੇ ਪਿਤਾ ਜੀ ਉੱਥੇ ਸਨ। ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਸੀ ਵੀ ਸੰਤ ਗਿਆਨੀ ਜਰਨੈਲ ਸਿੰਘ ਉੱਥੇ ਹੈ। ਹਰ ਬੰਦੇ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਉੱਥੇ ਆ ਤੇ ਇਹ ਹੁਣ ਕੀ ਬਣੂਗਾ। ਯਾਨੀ ਕਿ ਇੱਕ ਬੜਾ ਹੀ ਮੰਦਭਾਗੀ ਘਟਨਾ ਉਸ ਸਮੇਂ ਦੇ ਵਿੱਚ ਵਾਪਰੀ, ਜੋ ਸੰਤਾਂ ਦੇ ਨਾਲ ਹੋਇਆ, ਨਾਲ ਜਿਹੜੇ ਸਿੰਘ ਸੀ ਉਹਨਾਂ ਦੇ ਨਾਲ ਹੋਇਆ, ਤੁਹਾਡੇ ਪਿਤਾ ਜੀ ਦੇ ਨਾਲ ਹੋਇਆ। ਸੋ ਉਸ ਵੇਲੇ ਕੁਝ ਮੋਰਚਾਬੰਦੀ ਬਾਰੇ, ਉਹਨਾਂ ਦੇ ਰਹਿਣ ਸਹਿਣ ਬਾਰੇ, ਜਦੋਂ ਇਹ ਮੂਵਮੈਂਟ ਚੱਲ ਰਹੀ ਸੀ ਉਸ ਬਾਰੇ ਕੁਝ ਦੱਸੋ। ਪਿਤਾ ਜੀ ਦਾ ਕਿੱਥੇ ਟਿਕਾਣਾ ਸੀ? ਪਿਤਾ ਜੀ ਕੀ ਕਰਿਆ ਕਰਦੇ ਸਨ ਉਸ ਮੂਵਮੈਂਟ ਦੇ ਵਿੱਚ? ਮੇਰੇ ਪਿਤਾ ਜੀ ਦਾ ਟਿਕਾਣਾ ਪਹਿਲੋਂ ਤਾਂ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨਾਨਕ ਨਿਵਾਸ ਤੇ ਰਹਿੰਦੇ ਸਨ, ਤੇ ਉਦੋਂ ਨਾਨਕ ਨਿਵਾਸ ਹੀ ਉਹਨਾਂ ਦਾ ਵੀ ਟਿਕਾਣਾ ਸੀਗਾ ਜੀ। ਬਾਅਦ ਦੇ ਵਿੱਚ ਉਹਨਾਂ ਨੇ ਉਹ ਜਗ੍ਹਾ ਚੇਂਜ ਕਰਕੇ ਤੇ ਮੈਂਬਰ ਸ਼੍ਰੋਮਣੀ ਕਮੇਟੀ ਹੋਣ ਦਾ ਕਾਰਨ ਉਹ ਰੈਸਟ ਹਾਊਸ ਦੇ ਵਿੱਚ 17 ਨੰਬਰ ਕਮਰੇ ਵਿੱਚ ਆ ਗਏ। ਉੱਥੋਂ ਮੁੜ ਕੇ ਜਦੋਂ ਮਹਾਂਪੁਰਖਾਂ ਨੇ ਹੁਕਮ ਕੀਤਾ ਵੀ ਆਪਾਂ ਮਤਲਬ ਦਰਬਾਰ ਸਾਹਿਬ ਚਲੇ ਜਾਣਾ, ਅਕਾਲ ਤਖਤ ਸਾਹਿਬ ਤੇ ਚਲੇ ਜਾਣਾ, ਉਦੋਂ ਮੇਰੇ ਪਿਤਾ ਜੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਸਮਾਧੇ ਤੋਂ ਅੱਗੇ ਜਾਓ ਤੇ ਛਬੀਲ ਜਿਹੜੀ ਆਉਂਦੀ ਹੈ ਜੀ, ਉੱਥੇ ਮੇਰੇ ਪਿਤਾ ਜੀ ਦਾ ਜਿੱਥੇ ਐਲਸੀਡੀ ਲੱਗੀ ਹੋਈ ਹੈ, ਹਾਂਜੀ ਐਲਸੀਡੀ ਲੱਗੀ ਹੋਈ ਹੈ, ਉਹਦੇ ਉੱਤੇ ਦੂਜੀ ਮੰਜ਼ਲ ਤੇ ਮੇਰੇ ਪਿਤਾ ਜੀ ਦਾ ਕਮਰਾ ਸੀ, ਨਾਲ ਰਿਸ਼ਪਾਲ ਸਿੰਘ ਪੀਏ ਦਾ ਕਮਰਾ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਪੀਏ ਸਨ ਜੀ। ਪੀਏ, ਹਾਂਜੀ ਹਾਂਜੀ, ਉਹਨਾਂ ਦਾ ਦੋਵਾਂ ਦਾ ਇਕੱਠਾ ਹੀ ਕਮਰਾ ਸੀਗਾ ਜੀ। ਬਿਲਕੁਲ ਜੀ, ਬਿਲਕੁਲ। ਔਰ ਆਪ ਜੀ ਦੇ ਪਿਤਾ ਨੂੰ ਕਿਹੜੀ ਡਿਊਟੀ ਸੌਂਪੀ ਹੋਈ ਸੀ ਕਿ ਸੰਤਾਂ ਵੱਲੋਂ? ਦੱਸਣ ਮੁਤਾਬਕ ਜਿਸ ਤਰ੍ਹਾਂ ਸਾਰੇ ਤੁਸੀਂ ਅਖਬਾਰਾਂ ਤੇ ਪੜ੍ਹਦੇ ਹੋ ਜਾਂ ਟੀਵੀ ਚੈਨਲ ਤੇ ਵੀ ਕਬਰ ਸੰਧੂ ਨੇ ਦੱਸਿਆ ਹੈਗਾ ਜੀ, ਮੇਰੇ ਪਿਤਾ ਜੀ ਵੀ ਸਾਨੂੰ ਦੱਸਦੇ ਸਨ ਵੀ ਮੇਰੇ ਕੋਲੇ ਆਹ ਡਿਊਟੀ ਹੈ। ਉਹਨਾਂ ਨੂੰ ਮਹਾਂਪੁਰਖਾਂ ਨੇ ਅਸਲੇ ਦੀ ਡਿਊਟੀ ਲਗਾਈ ਸੀਗੀ ਜੀ, ਵੀ ਅਸਲੇ ਦਾ ਇੰਚਾਰਜ ਤੂੰ, ਇਹ ਦੇਖ ਰੇਖ ਤੂੰ ਕਰਨੀ ਹੈ, ਗੋਲੀਆਂ ਦੇਣੀਆਂ ਜਾਂ ਹਥਿਆਰ ਦੇਣੇ। ਜਿਸ ਤਰ੍ਹਾਂ ਪਹਿਲੋਂ ਵੀ ਉਹਨਾਂ ਨੂੰ ਪੂਰਾ ਪਰਖਿਆ ਹੋਇਆ ਸੀ, ਜਿਸ ਤਰ੍ਹਾਂ 78 ਦੇ ਕਾਂਡ ਤੋਂ ਮਹਾਂਪੁਰਖਾਂ ਨੇ ਆਖਿਆ ਵੀ ਸਜਾਨ ਸੋਂ ਇਹ ਕੇਸ ਲੜੂਗਾ ਜੀ ਜੀ ਜੀ। ਬਾਅਦ ਦੇ ਵਿੱਚ ਉਹਨੇ ਆਖਿਆ ਜੀ ਮੇਰੇ ਨਾਲ ਗ੍ਰਿਫਤਾਰੀ ਵਜੋਂ ਸਰਬਾਲਾ ਬਣ ਕੇ ਸਜਾਨ ਸੋਂ ਹੀ ਜਾਊਗਾ ਜੀ। ਸ਼ਾਇਦ ਮੈਂ ਸਮਝਦਾ ਦੀ ਇਹ ਗੱਲ ਨੂੰ ਹੀ ਪਰਖ ਕੇ ਉਹਨਾਂ ਨੇ ਆਖਿਆ ਵੀ ਸਜਾਨ ਸੋਂ ਦੀ ਡਿਊਟੀ ਇਸ ਗੱਲ ਤੇ ਲਾਈ ਜਾਵੇ ਜੀ 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 ਜੀ। ਸੋ ਭਾਈ ਸਾਹਿਬ, ਜਦੋਂ ਇਹ 1984 ਦਾ ਇਹ ਜੋ ਵੀ ਘਟਨਾਕ੍ਰਮ ਸੀਗਾ ਇਹ ਖਤਮ ਹੋਇਆ, ਉਸ ਤੋਂ ਬਾਅਦ ਪਰਿਵਾਰ ਨੇ, ਤੁਸੀਂ ਆਪਣੇ ਪਿਤਾ ਜੀ ਦੀ ਸਾਰ ਲੈਣ ਦੀ ਕੋਸ਼ਿਸ਼ ਕੀਤੀ ਕਿ ਠੀਕ ਹੈ ਪੁੱਛੀਏ ਕਿਸੇ ਨੂੰ ਕਿ ਉਹਨਾਂ ਦੀ ਕੋਈ ਮ੍ਰਿਤਕ ਦੇਹ ਹੀ ਮਿਲ ਜਾਏ ਜਾਂ ਪਤਾ ਕਰੀਏ ਵੀ ਕਿਸ ਤਰ੍ਹਾਂ ਉਹ ਸ਼ਹੀਦ ਹੋਏ ਨੇ? ਕੁਝ ਪਤਾ ਲੱਗਾ? ਨਹੀਂ ਜੀ, ਸਾਨੂੰ ਤਾਂ ਜੀ ਸਹੀ ਤੁਹਾਨੂੰ ਅੱਗੇ ਮੈਂ ਦੱਸ ਚੁੱਕਾ ਜੀ, ਸਾਨੂੰ ਤਾਂ ਆਪ ਦਾ ਹੀ ਆਪਣੇ ਆਪ ਦਾ ਪਤਾ ਨਹੀਂ ਚੱਲਦਾ ਵੀ ਅਸੀਂ ਹੁਣ ਕਿਹ ਨੂੰ ਜਾਣਾ ਜੀ। ਸਾਨੂੰ ਪੁਲਿਸ ਤੇ BSF ਤੇ ਆਰਮੀ ਇੰਨਾ ਪਰੇਸ਼ਾਨ ਕਰਦੀ ਜੀ, ਅਸੀਂ ਤਾਂ ਮਤਲਬ ਉਹ ਬੰਨੇ ਤੁਰ ਹੀ ਨਹੀਂ ਸਕੇ ਜੀ, ਨਾ ਸਾਨੂੰ ਪਤਾ ਹੀ ਸੀਗਾ ਜੀ। ਨਾਲ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੀ ਖਬਰ ਆਉਂਦੀ ਵੀ ਉੱਥੇ ਦਰਬਾਰ ਸਾਹਿਬ ਤੇ ਹੁਣ ਮਿਲਟਰੀ ਦਾ ਕਬਜ਼ਾ ਹੋ ਗਿਆ ਜੀ, ਫਲਾਨਾ ਹੋ ਗਿਆ ਜੀ, ਸਾਨੂੰ ਤਾਂ ਇੱਕੋ ਹੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੀ ਸੀ, ਮੇਰੇ ਪਿਤਾ ਜੀ ਦਾ
ਠੀਕ ਆ, ਮੇਰਾ ਪਿਤਾ ਜੀ ਨਾਲ ਮੇਰਾ ਮੋਹ ਆ, ਹਰ ਪਰਿਵਾਰ ਦਾ ਹੁੰਦਾ ਜੀ। ਪਰ ਸਿੱਖੀ ਨਾਤੇ ਮੈਂ ਸਮਝਦਾ ਵੀ ਜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸਿੱਖ ਕੌਮ ਦੇ ਵਿੱਚ ਰਹਿਣ ਤੇ ਉਹ ਹਜ਼ਾਰਾਂ ਸਜਾਨ ਸੋ ਪੈਦਾ ਕਰ ਦੇਣਗੇ ਜੀ। ਵਾਹ ਜੀ, ਕੀ ਬਾਤ ਹੈ ਜੀ। ਯਾਨੀ ਕਿ ਕੌਮ ਤੇ ਤੇ ਪੰਥ ਦੇ ਲਈ ਜਿਹੜਾ ਦਰਦ ਹੈ ਉਹ ਵਾਕਈ ਮਨ ਦੇ ਵਿੱਚੋਂ ਜੇ ਝਲਕਦਾ ਮੰਨ ਹੈ। ਲਓ ਇੱਕ ਸਜਾਨ ਸੋ ਬਾਜੇ ਤੇ ਉਹ ਸੰਤ ਜਰਨੈਲ ਸਿੰਘ ਪੈਦਾ ਨਹੀਂ ਕਰ ਸਕਦਾ ਜੀ। ਸੋ ਵੇਲਾ ਹੋ ਚਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਬਾਅਦ ਚ ਹਕੂਮਤ ਨੇ, ਸਰਕਾਰ ਨੇ ਆਪ ਜੀ ਦੇ ਪਰਿਵਾਰ ਤੇ ਬੜਾ ਤਸ਼ੱਦਦ ਕੀਤਾ, ਘਰੇ ਛਾਪੇ ਮਾਰਨੇ ਸ਼ੁਰੂ ਕਰਤੇ। ਕਿਸ ਤਰ੍ਹਾਂ ਦਾ ਮਾਹੌਲ ਵਾਪਰਿਆ ਕਿ ਇੰਟਰੋਗੇਟ ਕੀਤਾ ਗਿਆ, ਕੇਸ ਬਣਾਏ ਗਏ ਜਾਂ ਕੀ ਕੀਤਾ ਗਿਆ? ਉਸ ਵੇਲੇ ਆਪ ਜੀ ਦੇ ਕੀ ਹਾਲਾਤ ਸੀ? ਘਰੋਂ ਬਾਹਰ ਸੀਗੇ ਜਾਂ ਘਰ ਸੀਗੇ ਜਾਂ ਕਿੱਥੇ ਜਾ ਕੇ ਰਹਿਣਾ ਪਿਆ? ਵੇਖੋ ਜੀ, ਅਲੱਗ-ਅਲੱਗ ਜਗ੍ਹਾ ਤੇ ਸਾਰੇ ਅਸੀਂ ਰਹੇ, ਇੱਕ ਜਗ੍ਹਾ ਤੇ ਨਹੀਂ ਰਹੇ। ਜਿਸ ਤਰ੍ਹਾਂ ਮੈਂ ਆਪਦੀ ਸਿਸਟਰ ਕੋਲ ਰਿਹਾ ਜੀ, ਮੇਰਾ ਦੂਜਾ ਬ੍ਰਦਰ ਹੋਰ ਕਿਤੇ, ਮੇਰੇ ਤਾਏ ਚਾਚੇ, ਮੇਰੇ ਭੂਆ ਜੀ ਕੋਲੇ ਜਾਂ ਹੋਰ ਕਿਤੇ ਅੱਗੇ ਦੀਆਂ ਰਿਸ਼ਤੇਦਾਰੀਆਂ ਕੋਲੇ। ਪਰ ਇੱਥੇ ਪਤਾ ਨਾ ਲੱਗ ਜੇ ਜੀ, ਲੰਮੀਆਂ ਰਿਸ਼ਤੇਦਾਰੀਆਂ ਦੇ ਕੋਲ ਅਸੀਂ ਰਹੇ ਹਾਂ ਜੀ। ਵੀ ਇਹ ਕਰਕੇ ਤਸ਼ੱਦਦ ਤਾਂ ਇਸ ਤਰ੍ਹਾਂ ਦਾ ਸੀ ਵੀ ਸਾਡੀਆਂ ਜਿਹੜੀਆਂ ਜਨਾਨੀਆਂ ਜੀ ਉਹ ਤਾਂ ਘਰੇ ਹੀ ਸਨ, ਬੰਦੇ ਅਸੀਂ ਕੋਈ ਘਰ ਨਹੀਂ ਸੀਗੇ। ਜਿਸ ਤਰ੍ਹਾਂ ਅਸੀਂ ਵਾਹੀ ਦਾ ਕੰਮ ਕਰਦੇ ਹਾਂ, ਖੇਤੀਬਾੜੀ ਦਾ ਕੰਮ ਕਰਦੇ ਹਾਂ, ਅਸੀਂ ਆਪਦੇ ਲੇਬਰ ਵਾਲੇ ਬੰਦੇ ਰੱਖੇ ਹੁੰਦੇ ਪੱਕੇ, ਜਿਸ ਤਰ੍ਹਾਂ ਸੀਰੀ ਰੱਖੇ ਹੁੰਦੇ ਆ, ਉਹਨਾਂ ਨੂੰ ਲਿਜਾ ਕੇ BSF ਕੁੱਟਦੀ ਰਹੀ ਹੈ ਜੀ, ਟੈਰੋਗੇਟ ਕਰਦੀ ਰਹੀ ਹੈ ਵੀ ਤੁਸੀਂ ਇਹਨਾਂ ਨਾਲ ਕਿਉਂ ਰਹਿੰਦੇ ਜੀ ਜਾਂ ਕੀ ਕਰਦੇ ਜੀ। ਉਹ ਸਾਡੇ ਪਿੰਡ ਦੇ ਹੋਣ ਦਾ ਕਰਕੇ ਮਤਲਬ ਬੰਦੇ ਸਾਡੇ ਨਾਲ ਟਿਕੇ ਰਹੇ ਜੀ। ਸਾਡੇ ਰਿਸ਼ਤੇਦਾਰ ਰਾਤ ਬਰਾਤੇ ਜਾ ਕੇ ਕਿਸੇ ਨੇ ਪੈਲੀ ਵਾਹੁਣੀ, ਕਿਸੇ ਲਾਗੇ ਬੰਨਿਓ ਵਾਹ ਦੇਣੀ ਸਾਡੀ ਪੈਲੀ ਜੀ। ਤੇ ਇਸ ਤਰ੍ਹਾਂ ਗਰੇਵਾਲ ਸਾਹਿਬ ਉਦੋਂ DSP ਲੱਗੇ ਸਨ ਭਿੱਖੀਵਿੰਡ। ਉਹ ਮੇਰੇ ਪਿਤਾ ਜੀ ਨਾਲ ਉਹਨਾਂ ਦਾ ਪਹਿਲੋਂ ਤੋਂ ਆਉਣ ਜਾਣ ਸੀਗਾ, ਉਹ ਚੰਗਾ ਆਉਣ ਜਾਣ ਸੀ ਉਹਨਾਂ ਨਾਲ। 3 ਸਾਲ ਬਾਅਦ ਉਹਨਾਂ ਨੇ ਸਾਨੂੰ ਘਰੇ ਬਿਠਾਇਆ ਜੀ। ਪੂਰੇ 3 ਸਾਲ 87 ਦੇ ਵਿੱਚ ਅਸੀਂ ਘਰੇ ਆਏ ਹਾਂ ਜੀ। ਉਹਨਾਂ ਨੇ ਆਖਿਆ ਤੁਸੀਂ ਘਰੇ ਆ ਜਾਓ, ਤੁਹਾਨੂੰ ਕੋਈ ਕੁਝ ਨਹੀਂ ਆਖੂਗਾ। ਪਹਿਲੋਂ ਤਾਂ 3 ਸਾਲ ਅਸੀਂ ਇਸ ਤਰ੍ਹਾਂ ਹੀ ਬਾਹਰ ਰਹੇ ਜੀ। ਕਦੀ ਮਿਲਟਰੀ ਆ ਗਈ, ਕਦੀ BSF ਆ ਗਈ, ਮਸ਼ੀਨਾਂ ਲਾ ਕੇ ਘਰੇ ਚੈੱਕ ਕਰ ਲਿਆ, ਇੱਥੇ ਗੋਲੀਆਂ ਬਣਦੀਆਂ ਜੀ, ਇੱਥੇ ਹਥਿਆਰ ਬਣਦੇ ਆ ਜੀ। ਇਸ ਤਰ੍ਹਾਂ ਦੀ ਪਰੇਸ਼ਾਨੀ ਰਹੀ ਹੈ। ਸੋ ਜਿਸ ਵੇਲੇ ਆਪ ਜੀ ਘਰ ਆ ਗਏ 87 ਤੋਂ ਬਾਅਦ, ਉਸ ਤੋਂ ਬਾਅਦ ਕੋਈ ਤਸ਼ੱਦਦ ਹੋਈ ਜਾਂ ਉਸ ਤੋਂ ਬਾਅਦ ਕਦੇ ਪੁਲਿਸ ਜਾਂ BSF ਨੇ ਤੰਗ ਕੀਤਾ? ਉਦੋਂ ਬਾਅਦ ਵੀ ਤਸ਼ੱਦਦ ਹੁੰਦਾ ਜੀ। ਮੇਰੇ ਬ੍ਰਦਰ ਨੂੰ ਭਿੱਖੀਵਿੰਡ ਪੁਲਿਸ ਨੇ ਫੜ ਲਿਆ ਜੀ। ਬਹੁਤ ਤਸ਼ੱਦਦ ਕੀਤਾ ਜੀ। ਉਹਦੇ ਮਤਲਬ ਲੱਤਾਂ ਖਿੱਚ ਕੇ ਹੁਣ ਵੀ ਉਹਦੇ ਤੋਂ ਤੁਰਿਆ ਨਹੀਂ ਜਾਂਦਾ। ਜਦੋਂ ਵੀ ਕੋਈ ਹਵਾ ਵਗਦੀ ਜਾਂ ਕੁਝ ਵੀ ਹੁੰਦਾ, ਠੰਡ ਆਉਂਦੀ ਆ, ਉਹਨੂੰ ਪਰੇਸ਼ਾਨੀ ਆਉਂਦੀ। ਮੇਰੇ ਤਾਇਆ ਜੀ ਦੇ ਬੇਟੇ ਤੁਸੀਂ ਜਾਣਦੇ ਹੋਗੇ, ਜਥੇਦਾਰ ਸਤਨਾਮ ਸਿੰਘ ਮਨਾਵਾ ਜੀ, ਉਹਨਾਂ ਨੂੰ CRP ਨੇ ਬਹੁਤ ਪਰੇਸ਼ਾਨ ਕੀਤਾ। ਕਈ ਵਾਰਾਂ ਫੜਿਆ, ਕਈ ਵਾਰਾਂ ਪੈਸੇ ਲੈ ਕੇ ਛੱਡਿਆ, ਕਈ ਵਾਰਾਂ ਕਿਸ ਤਰ੍ਹਾਂ ਛੱਡਿਆ ਜੀ। ਟੈਰੋਗੇਟ ਵੀ ਕੀਤਾ ਜੀ ਉਹਨਾਂ ਨੇ, 2 ਵਾਰਾਂ ਤੁਹਾਨੂੰ ਟੈਰੋਗੇਟ ਹੀ ਕੀਤਾ ਜੀ। ਠੀਕ ਜੀ, ਠੀਕ। ਸੋ ਭਾਈ ਸਾਹਿਬ ਜੀ, ਗੱਲ ਕਰਦੇ ਹਾਂ ਹਾਲ ਹੀ ਦੇ ਵਿੱਚ ਇੱਕ ਵਾਕਿਆ ਹੋਇਆ ਸਰਬੱਤ ਖਾਲਸਾ ਦਾ। ਬਰਗਾੜੀ ਦਾ ਕਾਂਡ ਹੋਇਆ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਹੋਈ, ਜਿਸ ਦੇ ਰੋਜ਼ ਵਜੋਂ ਸਿੱਖਾਂ ਨੇ ਇੱਕ ਇਕੱਠ ਕੀਤਾ, ਜਿਸ ਨੂੰ ਸਰਬੱਤ ਖਾਲਸਾ ਦਾ ਨਾਂ ਦਿੱਤਾ ਗਿਆ। ਇਸ ਸਰਬੱਤ ਖਾਲਸਾ ਦੇ ਬਾਰੇ ਦੇ ਵਿੱਚ ਆਪ ਜੀ ਦੇ ਕੀ ਵਿਚਾਰ ਨੇ? ਆਪ ਜੀ ਇਤਨੇ ਅੱਛੇ ਪਰਿਵਾਰ ਦੇ ਵਿੱਚ ਉਹ ਭਾਈ ਲੱਖੂ ਜੀ ਦੀ 12ਵੀਂ ਪੀੜ੍ਹੀ ਦੇ ਵਿੱਚ ਉਹ ਭਾਈ ਸੁਜਾਨ ਸਿੰਘ ਮਨਾਵਾ ਜੀ ਦੇ ਸੁਪੁੱਤਰ ਹੋ। ਸੋ ਪੰਥ ਦਾ ਦਰਦ ਹੈ, ਕੌਮ ਦਾ ਦਰਦ ਹੈ ਆਪ ਜੀ ਦੇ ਹਿਰਦੇ ਵਿੱਚ। ਸੋ ਅਸੀਂ ਜਾਣਨਾ ਚਾਹਾਂਗੇ ਸਰਬੱਤ ਖਾਲਸਾ ਜੀ ਦੇ ਬਾਰੇ ਦੇ ਵਿੱਚ ਆਪ ਜੀ ਦਾ ਕੀ ਵਿਚਾਰ ਹੈ? ਵੇਖੋ ਜੀ, ਸਰਬੱਤ ਖਾਲਸਾ ਸੱਦਣ ਦੀ ਜ਼ਰੂਰਤ ਕਿਉਂ ਪੈਂਦੀ ਹੈ? ਸਰਬੱਤ ਖਾਲਸਾ ਸੱਦਣ ਦੀ ਤਾਂ ਜ਼ਰੂਰਤ ਪੈਂਦੀ ਹੈ ਜਦੋਂ ਕਿਸੇ ਪੰਥ ਨੂੰ, ਆਪਣੇ ਸਿੱਖ ਕੌਮ ਨੂੰ ਕੋਈ ਭੀੜ ਬਣਦੀ ਹੈ ਤਾਂ ਜੀ। ਮੈਂ ਸਮਝਦਾ ਜੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਨ ਭੇਟ ਕਰਨਾ ਜਾਂ ਉਹਨਾਂ ਦੇ ਪੱਤਰਿਆਂ ਦੀ ਬੇਅਦਬੀ ਹੋਣੀ ਜੀ। ਤੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਇਹ ਆਂਦੇ, ਮੈਂ ਸੁਣੇ ਆ ਜੀ ਆਪਦੇ ਕੰਨਾਂ ਨਾਲ, ਵੀ ਜੇ ਤੇਰੇ ਪਿਓ ਨੂੰ ਅੱਗ ਲਾਈ ਹੋਵੇ ਬੰਦੇ ਨੇ, ਕਿਸੇ ਨੇ ਆ ਕੇ ਦੱਸਿਆ ਜੀ ਉੱਥੇ ਮਹਾਰਾਜ ਦੀ ਬੇਅਦਬੀ ਹੋਈ, ਤੇ ਉਹਨੇ ਆਖਿਆ ਤੂੰ ਇੱਥੇ ਕੀ ਲੈਣ ਆ ਗਿਆ?
ਤੈਨੂੰ ਉੱਥੇ ਮਰ ਮਿਟਣਾ ਚਾਹੀਦਾ ਸੀ ਉਹਨਾਂ ਬੰਦਿਆਂ ਨਾਲ ਲੜ ਕੇ ਜਿਨ੍ਹਾਂ ਨੇ ਮਹਾਰਾਜ ਦੀ ਬੇਅਦਬੀ ਕੀਤੀ ਹੈ ਜੀ, ਸਾਡੇ ਪਿਓ ਦੀ ਬੇਅਦਬੀ ਕੀਤੀ ਹੈ ਜੀ। ਬਿਲਕੁਲ ਠੀਕ ਹੈ। ਤੇ ਮੈਂ ਸਮਝਦਾ ਜੀ, ਵੇਖੋ ਔਰੰਗਜ਼ੇਬ ਦੇ ਰਾਜ ਵਾਂਗੂ ਸਮਝ ਲਿਆ ਜਾਵੇ ਤੇ ਜੇ ਸਾਡੇ ਹਿੰਦੁਸਤਾਨ ਦੇ ਵਿੱਚ ਗੌਰਮੈਂਟਾਂ ਨੇ, ਜਿਸ ਤਰ੍ਹਾਂ ਸੈਂਟਰ ਗੌਰਮੈਂਟ ਹੋਈ ਜਾਂ ਪੰਜਾਬ ਗੌਰਮੈਂਟ ਹੋਈ ਜੀ, ਜੇ ਗੁਰੂ ਗ੍ਰੰਥ ਸਾਹਿਬ ਦਾ ਕਾਤਲ ਬੰਦਾ ਨਹੀਂ ਫੜਿਆ ਜਾਂਦਾ ਜੀ ਅਜੇ ਤੱਕ, ਤੇ ਮੈਂ ਸਮਝਦਾ ਜੀ ਫਿਰ ਸਾਡੇ ਪਿਓ ਨੂੰ ਵੀ ਕੋਈ ਗੋਲੀ ਮਾਰ ਜੇ ਦੁਨਿਆਵੀ ਘਰੇ ਆ ਕੇ ਤੇ ਫਿਰ ਉਹ ਕਾਤਲ ਨਹੀਂ ਫੜੇ ਜਾਣੇ ਚਾਹੀਦੇ ਜੀ। ਫਿਰ ਬਿਲਕੁਲ ਠੀਕ। CBI ਨੇ ਜ਼ੋਰ ਲਾ ਲਿਆ ਜੀ, ਕਦੀ ਸਰਦਾਰ ਸੁਖਬੀਰ ਸਿੰਘ ਬਾਦਲ ਇਨਾਮ ਰੱਖਦਾ ਜੀ, ਉਹਨੂੰ ਕਰੋੜ ਰੁਪਈਆ ਇਨਾਮ ਦਿੱਤਾ ਜਾਊਗਾ ਜੀ ਜਿਹੜਾ ਉਹਨਾਂ ਮੁਲਜ਼ਮਾਂ ਨੂੰ ਫੜਾਵੇ ਜੀ। ਕਦੀ CBI ਇਹ ਕੰਮ ਕਰਦੀ ਹੈ ਜੀ ਕਿ 10 ਲੱਖ ਰੁਪਈਆ ਦਿੱਤਾ ਜਾਊਗਾ ਜੀ ਜਿਹੜਾ ਮੁਲਜ਼ਮ ਨੂੰ ਫੜਵਾਵੇ ਜੀ। ਹੁਣ ਗੁਰੂ ਸਾਹਿਬ ਦੇ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਕਿਤੇ ਗੁਟਕਾ ਸਾਹਿਬ ਦੀ ਬੇਅਦਬੀ ਜੀ, ਤੀਜੇ ਦਿਨ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜੀ। ਮੈਂ ਮੰਨਦਾ ਜੀ ਜੇ ਇੰਨੇ ਸਾਰੇ ਕਤਲ ਹੀ ਹੋ ਜਾਣ ਜੀ, 150 ਕਤਲ ਹੋ ਜਾਏ, ਜਿਸ ਤਰ੍ਹਾਂ 150 ਗੁਟਕਿਆਂ ਦੇ ਮਤਲਬ ਬੇਅਦਬੀ ਹੋਈ ਜਾਏ ਗੁਰੂ ਸਾਹਿਬ ਦੇ ਸਰੂਪਾਂ ਦੀ, ਫਿਰ ਉਹ 100 ਬੰਦੇ ਦਾ ਹੀ ਕਾਤਲ ਨਾ ਲੱਭੂਗਾ ਜੀ। ਬਿਲਕੁਲ ਠੀਕ ਹੈ। ਤੇ ਜੇ 100 ਬੰਦੇ ਦਾ ਕਾਤਲ ਨਹੀਂ ਲੱਭਦਾ ਜੀ, ਤੇ ਮੈਂ ਸਮਝਦਾ ਜੀ ਗਵਰਨਮੈਂਟਾਂ ਨੂੰ ਰਿਜ਼ਾਈਨ ਦੇ ਦੇਣਾ ਚਾਹੀਦਾ ਜੀ, ਵੀ ਸਾਡੇ ਵਾਸਤੇ ਦੀ ਗੱਲ ਨਹੀਂ ਜੀ। ਬਹੁਤ ਵਧੀਆ ਭਾਈ ਸਾਹਿਬ ਜੀ, ਆਪ ਜੀ ਨੇ ਦੱਸੀ ਇਹ ਗੱਲ। ਭਾਈ ਸਾਹਿਬ ਜੀ, 1984 ਤੋਂ ਬਾਅਦ ਜੋ ਵੀ ਵਰਤੀਰਾ ਹੋਇਆ, ਆਪ ਜੀ ਦੇ ਪਿਤਾ ਜੀ ਦੀ ਸ਼ਹਾਦਤ ਹੋਈ, ਉਸ ਤੋਂ ਬਾਅਦ ਆਪ ਜੀ ਨੂੰ ਬੜਾ ਤੰਗ ਕੀਤਾ ਗਿਆ। ਸੋ ਹੁਣ ਅਗਰ ਗੱਲ ਕਰੀਏ, ਆਪ ਜੀ ਦੇ ਅੱਗੇ ਪਰਿਵਾਰ ਹੈ, ਖੇਤੀਬਾੜੀ ਦਾ ਕੰਮ ਕਰ ਰਹੇ ਹੋ, ਸੋ ਕਿਤੇ ਨਾ ਕਿਤੇ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਜਾਂ ਉਹ ਜਿਹੜਾ ਸਮਾਂ ਸੀਗਾ ਜਿਹੜਾ ਆਪ ਜੀ ਨਾਲ ਵਾਪਰਿਆ, ਉਹ ਹੁਣ ਇਸ ਵੇਲੇ ਆ ਕੇ ਆਪ ਜੀ ਦੇ ਆੜੇ ਤੇ ਨਹੀਂ ਆ ਰਿਹਾ? ਕਿਤੇ ਕਿਤੇ ਲੱਗਦਾ ਤਾਂ ਨਹੀਂ ਵੀ ਸ਼ਾਇਦ ਉਸ ਵੇਲੇ ਇਹ ਚੀਜ਼ ਨਾ ਹੁੰਦੀ ਤਾਂ ਸ਼ਾਇਦ ਅੱਜ ਬੜਾ ਵਧੀਆ ਹੁੰਦਾ, ਜਾਂ ਫਿਰ ਫਕਰ ਹੈ ਇਸ ਗੱਲ ਦੇ ਉੱਪਰ ਕਿ ਨਹੀਂ ਜੋ ਹੋਇਆ ਬਹੁਤ ਵਧੀਆ ਹੋਇਆ? ਨਹੀਂ ਜੀ, ਵੇਖੋ ਜ਼ਿੰਦਗੀ 'ਚ 10 ਸਾਲ ਜਾਂ 20 ਸਾਲ ਬਿਤਾਉਣ ਨਾਲ ਤਾਂ ਮਹਿਸੂਸ ਹੁੰਦਾ ਵੀ ਜਿਸ ਤਰ੍ਹਾਂ ਮੇਰੇ ਪਿਤਾ ਜੀ ਨੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿੱਤੀ ਹੈ, ਅੱਜ ਅਸੀਂ ਉੱਥੋਂ MLA ਦੀ ਇਲੈਕਸ਼ਨ ਵੀ ਜੇਤੂ ਹਾਂ। ਅੱਛਾ ਜੀ। ਮੇਰੇ ਪਿਤਾ ਜੀ ਹੁੰਦੇ, ਜੇ ਇਹ ਮਹਿਸੂਸ ਹੁੰਦਾ ਵੀ ਇਹ ਮਹਿਸੂਸ ਕਰ ਲਈਏ ਵੀ ਜੇ ਮੇਰੇ ਪਿਤਾ ਜੀ ਹੁੰਦੇ ਤੇ ਅੱਜ ਅਸੀਂ ਚੰਡੀਗੜ੍ਹ ਬੈਠੇ ਹੁੰਦੇ, ਅੱਜ ਅਸੀਂ ਉਹ ਖੇਤੀਬਾੜੀ ਤੇ ਹੀ ਸੀਮਤ ਹਾਂ ਜੀ। ਪਰ ਦੂਜੇ ਬੰਨੇ ਝਾਤੀ ਮਾਰੀਏ ਤਾਂ ਭਾਈ ਲੱਖੂ ਦੇ ਪਰਿਵਾਰ ਹੋਣ ਦਾ ਫਖਰ ਮਹਿਸੂਸ ਹੁੰਦਾ ਵੀ ਜਿਹੜੇ ਜਿਸ ਤਰ੍ਹਾਂ ਸਾਡੇ ਭਾਈ ਲੱਖੂ ਜੀ ਨੇ 5ਵੇਂ ਪਾਤਸ਼ਾਹ ਦੀ ਸੇਵਾ ਕੀਤੀ ਹੈ, ਤੇ ਅੱਜ ਉਹਨਾਂ ਦੇ ਮੈਂ ਬੜਾ ਫਖਰ ਸਮਝ ਕੇ ਤੁਹਾਨੂੰ ਦੱਸ ਰਿਹਾ ਵੀ ਅਸੀਂ ਉਸ ਪਰਿਵਾਰ ਵਿੱਚੋਂ ਆ। ਕਦੀ ਅੱਗੇ ਵਾਲੀਆਂ ਪੀੜ੍ਹੀਆਂ ਆਉਣਗੀਆਂ ਤੇ ਭਾਈ ਸੁਜਾਨ ਸਿੰਘ ਦਾ ਨਾਂ ਫਖਰ ਨਾਲ ਲੈ ਕੇ ਦੱਸਣਗੀਆਂ। ਵਾਹ ਜੀ ਵਾਹ, ਵਾਕਈ ਬੜੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਤੇ ਕਾਬਿਲੇ ਤਾਰੀਫ ਗੱਲ ਹੈ ਕਿ ਇੱਕ ਐਸੇ ਪਰਿਵਾਰ ਦੇ ਵਿੱਚੋਂ ਹੋਣਾ ਜਿਸ ਪਰਿਵਾਰ ਦਾ ਤਾਲੁਕਾਤ ਜਿਹੜਾ ਉਹ ਗੁਰੂ ਸਾਹਿਬ ਦੇ ਨਾਲ ਔਰ ਗੁਰੂਆਂ ਦੀ ਸਾਖੀਆਂ ਦੇ ਵਿੱਚ ਜ਼ਿਕਰ ਆਉਂਦਾ ਹੈ। ਬੜੀ ਖੁਸ਼ੀ ਦੀ ਗੱਲ ਹੈ। ਭਾਈ ਸਾਹਿਬ ਜੀ, ਆਪ ਜੀ ਦੇ ਪਿਤਾ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਲੜਿਆ ਔਰ ਜਿੱਤਿਆ ਵੀ, ਔਰ ਬੜੀ ਵੱਡੀ ਜਿੱਤ ਹਾਸਿਲ ਕੀਤੀ ਟਕਸਾਲ ਦੇ ਵਿੱਚ ਹੁੰਦਿਆਂ ਹੋਇਆਂ ਵੀ। ਹੁਣ ਅੱਗੇ ਆਪ ਜੀ ਦੇ ਮਨ ਦੇ ਵਿੱਚ ਕਦੇ ਨਹੀਂ ਹੈ ਕਿ ਕੋਈ ਇਲੈਕਸ਼ਨ ਲੜੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਲੜੀਏ? ਤੁਸੀਂ ਹੁਣੇ MLA ਦੀ ਗੱਲ ਕੀਤੀ ਹੈ, ਕਦੇ ਮਨ ਦੇ ਵਿੱਚ ਨਹੀਂ ਹੈ ਕਿ ਕੋਈ ਇਲੈਕਸ਼ਨ ਲੜ ਕੇ ਹੀ ਹੁਣ ਕੌਮ ਦੀ ਸੇਵਾ ਕਰੀਏ? ਮੈਂ ਆਪ ਜੀ ਨੂੰ ਨਾਮ ਲੈ ਕੇ ਨਹੀਂ ਦੱਸਣਾ ਚਾਹੁੰਦਾ ਜੀ ਜੀ। ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਤੋਂ 10 ਸਾਲ ਪਹਿਲਾਂ ਸਰਕਾਰ ਬਣੀ ਤਾਂ ਮੈਨੂੰ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੇ ਆਖਿਆ ਤੂੰ ਪਿੰਡ ਦਾ ਸਰਪੰਚ ਬਣ ਜਾ। ਅੱਛਾ ਜੀ। ਤੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜੀ ਮੈਂ ਸ਼ਰਾਬ ਨਹੀਂ ਪਿਆ ਸਕਦਾ। ਠੀਕ ਹੈ। ਤੇ ਅਸੀਂ 100 ਪਿੰਡ ਦੀ ਇਲੈਕਸ਼ਨ ਜਾਂ 110 ਪਿੰਡਾਂ ਦੀ ਇਲੈਕਸ਼ਨ ਲੜੀ ਹੈ ਤੇ ਮੇਰੇ ਪਿਤਾ ਜੀ ਨੇ ਜਿੱਤੀ ਹੈ। ਅਸੀਂ ਸਰਪੰਚੀ ਦੀ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ। ਜਦੋਂ ਸਤਨਾਮ ਸਿੰਘ ਮਨਾਵਾ ਮੇਰੇ ਸਤਿਕਾਰਯੋਗ ਤਾਇਆ ਜੀ ਦੇ ਪੁੱਤਰ ਆ, ਉਹਨਾਂ ਨੇ ਕਿ ਪੰਥਕ ਧਿਰਾਂ ਵੱਲੋਂ ਫਿਰ ਮੈਂਬਰ ਸ਼੍ਰੋਮਣੀ ਕਮੇਟੀ ਦੀ ਟਿਕਟ ਲੜੀ ਸੀਗੀ, ਉਦੋਂ ਵੀ ਅਕਾਲੀ ਦਲ ਨੇ ਬਹੁਤ ਜ਼ੋਰ ਲਾਇਆ ਜੀ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਜਾਂ ਹੋਰ ਕੋਈ ਜੋ ਤੁਸੀਂ ਚਾਹੋ ਲੈ ਸਕਦੇ ਜੀ। ਪਰ ਅਸੀਂ ਉਹ ਕੰਮ ਨੂੰ ਨਹੀਂ ਚਾਹੁੰਦੇ। ਮੈਂ ਅਕਾਲੀ ਦਲ ਦੀ ਇਹ ਨਹੀਂ ਗੱਲ ਕਰਦਾ ਵੀ ਉਹ ਜਾਂ ਬਹੁਤ ਮਾੜਾ ਕਰ ਰਿਹਾ ਜਾਂ ਚੰਗਾ ਕਰ ਰਿਹਾ, ਉਹ ਤਾਂ ਪਬਲਿਕ ਦੇ ਸਾਹਮਣੇ ਜੋ ਕਰ ਰਿਹਾ। ਪਰ ਇਹ ਗੱਲ ਜ਼ਰੂਰ ਦੱਸੀ ਹੈ ਵੀ ਸੁਜਾਨ ਸਿੰਘ ਦਾ ਪਰਿਵਾਰ ਵਿਕਾਊ ਨਹੀਂਗਾ। ਬਿਲਕੁਲ ਠੀਕ ਹੈ। ਵੀ ਜੋ ਕੀਤਾ ਹੈ ਉਹ ਤੋਂ ਵਾਪਸ ਨਹੀਂ ਆਉਣਾ। ਇਲੈਕਸ਼ਨ ਹਾਰ ਜੇ ਜਿੱਤ ਜੋ ਤਾਂ ਵੱਖਰੀ ਗੱਲ ਹੈ ਜੀ, ਇੱਕ ਨੇ ਹਾਰਨਾ ਇੱਕ ਨੇ ਜਿੱਤਣਾ ਜੀ। ਜੀ ਬਿਲਕੁਲ। ਪਰ ਜਿੱਥੇ ਵੀ ਸੰਘਰਸ਼ ਦੀ ਮੈਂ ਸਮਝਦਾ ਗੱਲ ਆਉਂਦੀ ਆ
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦਾ ਨਾਂ ਆਉਂਦਾ ਤੇ ਮੈਂ ਤਾਂ ਇਸ ਤਰ੍ਹਾਂ ਮਹਿਸੂਸ ਕਰਦਾ ਜੀ ਜਿਵੇਂ 10ਵੇਂ ਪਾਤਸ਼ਾਹ ਨੇ ਇਤਿਹਾਸ ਰਚਿਆ ਸੀ ਤੇ ਉਹਦੀ ਦੁਬਾਰਾ ਲੋੜ ਪਈ ਸਿੱਖ ਕੌਮ ਨੂੰ, ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਪੂਰੀ ਕੀਤੀ ਹੈ। ਬਹੁਤ ਵਧੀਆ ਗੱਲ ਜੀ। ਸਿੰਘ ਸਾਹਿਬ ਜੀ, ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ 2020 ਰੈਫਰੈਂਡਮ ਹੋਣ ਜਾ ਰਿਹਾ, ਖਾਲਿਸਤਾਨ ਦੀ ਗੱਲ ਹੋਣ ਜਾ ਰਹੀ ਹੈ, ਆਪ ਜੀ ਕਿੰਨੇ ਸਹਿਮਤ ਹੋ ਇਸ ਗੱਲ ਦੇ ਨਾਲ? ਵੇਖੋ ਜੀ, ਖਾਲਿਸਤਾਨ ਨਾਲ ਮੈਂ ਤਾਂ 101% ਹੀ ਸਹਿਮਤ ਹਾਂ। ਜਿਸ ਤਰ੍ਹਾਂ ਕੋਈ ਵੀ ਕੌਮ ਦੁਨੀਆ ਦੇ ਵਿੱਚ ਆਉਂਦੀ ਆ ਤੇ ਹਰ ਬੰਦਾ ਆਪ ਦਾ ਦੇਸ਼ ਚਾਹੁੰਦਾ ਜੀ, ਆਜ਼ਾਦੀ ਚਾਹੁੰਦੇ ਜੀ। ਹਿੰਦੁਸਤਾਨ ਦੇ ਨਾਲ ਰਹਿਣਾ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਨੇ ਆਖਿਆ ਸੀ ਮੈਂ ਰਹਿਣਾ ਪਸੰਦ ਕਰਦੇ ਹਾਂ ਅਸੀਂ, ਪਰ ਘਰ ਤਾਂ ਉਸ ਦੇ ਰਿਹਾ ਜਾਂਦਾ ਜੀ ਜਿਹੜਾ ਰੱਖਣਾ ਵੀ ਚਾਹਵੇ। ਬਿਲਕੁਲ ਠੀਕ ਹੈ ਜੀ। ਤੇ ਜੇ 2 ਨੰਬਰ ਦੇ ਸ਼ਹਿਰੀ ਬਣਾ ਕੇ ਰੱਖਣ ਤੇ ਫਿਰ ਨਹੀਂ ਰੱਖਣਾ, ਅਸੀਂ ਰਹਿਣਾ ਚਾਹੁੰਦੇ ਜੀ। ਤੇ ਮੈਂ ਸਮਝਦਾ ਕਿਸੇ ਕੌਮ ਤੇ ਕਿੰਤੂ ਪਰੰਤੂ ਕਰਨ ਦਾ ਵੈਸੇ ਮੇਰਾ ਕੋਈ ਇਹ ਵਿਚਾਰ ਨਹੀਂ। ਤੁਹਾਂ ਸਵਾਲ ਕੀਤਾ ਇਹ ਖਾਲਿਸਤਾਨ ਦਾ, ਤਾਂ ਉਹਦੇ ਪ੍ਰਤੀ ਮੈਨੂੰ ਦੱਸਣਾ ਜ਼ਰੂਰ ਪਊਗਾ। ਬਿਲਕੁਲ ਜੀ। ਵੀ ਗੁਰੂ ਤੇਗ ਬਹਾਦਰ ਸਾਹਿਬ ਨੇ, ਸੱਚੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਜੀ ਹਿੰਦੂਆਂ ਦੇ ਧਰਮ ਵਾਸਤੇ ਜੀ, ਪਰ ਮੈਂ ਹੁਣ ਸਮਝਦਾ ਜੀ, ਮੈਂ ਬੰਦੇ ਨੂੰ ਉਮਰ ਦੇ ਨਾਲ ਸਮਝ ਲੱਗਦੀ ਹੈ ਵੀ ਮੈਂ ਕਦੀ ਨਹੀਂ ਕਿਤੇ ਦੇਖਿਆ ਜੀ ਵੀ ਹਿੰਦੂ ਭਰਾਵਾਂ ਨੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਖੰਡ ਪਾਠ ਸਾਹਿਬ ਕਰਾ ਕੇ ਤੇ ਭੋਗ ਪਾਇਆ ਹੋਵੇ। ਬਿਲਕੁਲ ਠੀਕ ਹੈ। ਜੇ ਸਾਨੂੰ ਕੋਈ ਕੰਮ ਦੇ ਦੇਵੇ ਨਾ, ਕਿਤੇ ਦੁਨਿਆਵੀ ਕੋਈ ਕੰਮ ਮਰਨ ਤੋਂ ਬਿਨਾਂ ਕੋਈ ਵੀ ਕੰਮ ਦੇਵੇ, ਅਸੀਂ ਉਹਦੇ ਆਸਾਨਮੰਦ ਰਹਿੰਦੇ ਹਾਂ ਜੀ। ਤੇ ਜਿਹੜਾ ਆਸਾਨਮੰਦ ਨਹੀਂ ਰਹਿੰਦਾ ਉਹਨੂੰ ਕਿਰਤ ਘਣ ਬੰਦਾ ਆਂਦੇ ਆ। ਇਹਨਾਂ ਨੇ ਕਿਰਤ ਘਣਤਾ ਦਾ ਸਬੂਤ ਦਿੱਤਾ ਹੈ ਵੀ ਜਿਹੜਾ ਸਿੱਖਾਂ ਨੂੰ ਦਬਾਉਣਾ, ਇਹ ਕੌਮ ਨਾਲ ਵਿਤਕਰਾ ਕਰਨਾ ਔਰ ਵੱਡੇ ਪੱਧਰ ਤੇ ਕੁਰਬਾਨੀਆਂ ਦੇਣ ਵਾਲੀ ਕੌਮ ਨੂੰ ਪਿੱਛੇ ਰੱਖਣਾ ਤੇ ਉਹਨਾਂ ਦੇ ਧਰਮ ਨਾਲ ਖਿਲਵਾੜ ਕਰਨਾ ਜੀ। ਬਿਲਕੁਲ ਠੀਕ ਹੈ। ਤੇ ਮਤਲਬ ਜੇ ਕੌਮ ਨਾਲ ਖਿਲਵਾੜ ਹੋਵੇ, ਉਹ ਹਰ ਬੰਦਾ ਜਿਸ ਤਰ੍ਹਾਂ ਤੁਸੀਂ ਗੇਂਦ ਨੂੰ ਜਿੰਨਾ ਜ਼ੋਰ ਦੀ ਭੁੰਜੇ ਮਾਰੋਗੇ ਉਹਨਾਂ ਤਾਂ ਉਛਲੂਗਾ ਜੀ। ਇਹ ਜਿੰਨਾ ਕੌਮ ਤੇ ਤਸ਼ੱਦਦ ਕਰਨਗੇ ਕੌਮ ਤੇ, ਉਹਨਾਂ ਮਤਲਬ ਕੌਮ ਤਾਂ ਨੂੰ ਉੱਭਰਦੀ ਹੈ ਜੀ। ਚੜ੍ਹਦੀ ਕਲਾ ਦੇ ਵਿੱਚ 300 ਸਾਲ ਦਾ ਤੁਸੀਂ ਸਬੂਤ ਆ ਜੀ, ਮਤਲਬ 10ਵੇਂ ਪਾਤਸ਼ਾਹ ਤੋਂ ਲੈ ਕੇ। ਬਿਲਕੁਲ ਠੀਕ ਹੈ ਜੀ। ਸੋ ਸਿੰਘ ਸਾਹਿਬ ਜੀ, ਇਸ ਵੇਲੇ ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਗੱਲਬਾਤ ਦੀ ਹੋਰ ਸਾਂਝ ਪਾਈਏ। ਸਮੇਂ ਆਪਣੀ ਰਫ਼ਤਾਰ ਦੇ ਨਾਲ ਵੱਧਦਾ ਜਾ ਰਿਹਾ ਹੈ। ਫਿਰ ਵੀ ਮੈਂ ਜਾਂਦੇ ਜਾਂਦੇ ਆਪ ਜੀ ਨਾਲ ਇੱਕ ਸਵਾਲ ਜ਼ਰੂਰ ਕਰਾਂਗਾ। 84 ਵੀ ਬੀਤ ਗਈ, ਸਨ 2000 ਵੀ ਆ ਗਿਆ, ਇਸ ਲਈ 2016 ਚੱਲ ਰਿਹਾ, ਤਾਂ ਲੰਬਾ ਸਮਾਂ ਹੋ ਗਿਆ। ਪਿਤਾ ਜੀ ਦੀ ਯਾਦ ਦੇ ਵਿੱਚ ਕਦੇ ਕੋਈ ਸਮਾਗਮ ਵੀ ਹੁੰਦੇ ਨੇ, ਜਾਂ ਕੋਈ ਸਰਕਾਰ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਟਕਸਾਲ ਵੱਲੋਂ ਕੋਈ ਸਮਾਗਮ ਕਰਵਾਏ ਜਾਂਦੇ ਨੇ, ਜਾਂ ਫਿਰ ਤੁਸੀਂ ਆਪਣੇ ਨਿੱਜੀ ਤੌਰ ਦੇ ਉੱਪਰ ਹੀ ਕੋਈ ਸਮਾਗਮ ਕਰਵਾਉਂਦੇ ਹੋ? ਨਹੀਂ ਜੀ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਤਾਂ ਇੱਕ ਤੁਸੀਂ ਆਮ ਹੀ ਦੇਖਦੇ ਹੋ, 6 ਜੂਨ ਨੂੰ ਮੈਂ ਹਰ ਸਾਲ ਦੀ ਤਰ੍ਹਾਂ ਹਾਜ਼ਰੀ ਭਰਦਾ ਅਕਾਲ ਤਖਤ ਸਾਹਿਬ ਤੇ ਜੀ। ਜਿਸ ਤਰ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ, ਉੱਥੇ ਹੀ ਇੱਕ ਸਾਂਝੇ ਤੌਰ ਤੇ ਭੋਗ ਦੀ ਰਸਮ ਹੁੰਦੀ ਹੈ ਜੀ। ਤੇ ਮੈਂ ਸਮਝਦਾ ਉਹ ਵੀ ਵੱਡੇ ਪੱਧਰ ਤੇ ਨਹੀਂ ਹੁੰਦੀ ਜੀ। ਜੇ ਮੇਰਾ ਸੁਝਾਅ ਹੋਵੇ ਤੇ ਜਿਸ ਤਰ੍ਹਾਂ ਦੂਜੇ ਸ਼ਹੀਦੀ ਪੁਰਬ ਮਨਾਏ ਜਾਂਦੇ ਆ, ਤੀਜਾ ਘੱਲੂ ਘਰ ਹੈ ਸਿੱਖਾਂ ਦਾ ਜੀ, ਉਹ ਮੰਜੀ ਸਾਹਿਬ ਮਨਾਇਆ ਜਾਣਾ ਚਾਹੀਦਾ। ਹਰ ਸਿੱਖ ਪੰਥ ਦੇ ਹਰ ਦਰਦੀ ਨੂੰ ਉੱਥੇ ਸੱਦਣਾ ਚਾਹੀਦਾ ਵੱਡੇ ਪੱਧਰ ਤੇ, ਇਸ ਤਰ੍ਹਾਂ ਮਨਾਇਆ ਜਾਣਾ ਚਾਹੀਦਾ। ਤੇ ਟਕਸਾਲਾਂ ਵੀ ਮਤਲਬ ਮਨਾਉਂਦੀਆਂ, ਜਿਸ ਤਰ੍ਹਾਂ ਦੋਵੇਂ ਬਾਬੇ ਰਾਮ ਸੋਨੀ ਆ, ਸੰਤ ਗਿਆਨੀ ਰਾਮ ਸੋਨੀ ਆ, ਉਹ ਵੀ ਮਨਾਉਂਦੇ ਆ ਜੀ। ਤੇ ਅਸੀਂ ਆਪਣੇ ਤੌਰ ਤੇ ਵੀ ਹਰ ਸਾਲ ਦੀ ਤਰ੍ਹਾਂ 9 ਜੂਨ ਨੂੰ ਪਿੰਡ ਮਨਾਵਾ ਵਿਖੇ ਸੰਤ ਗਿਆਨੀ ਸੁਜਾਨ ਸਿੰਘ ਜੀ ਦੇ ਗੁਰਦੁਆਰੇ ਵਿਖੇ ਵਿਸ਼ੇਸ਼ ਤੌਰ ਤੇ ਮਨਾਉਂਦੇ ਆ ਜੀ। ਬਹੁਤ ਵਧੀਆ ਜੀ। ਸੋ ਇਹ ਸਨ ਭਾਈ ਜਗਮੋਹਨ ਸਿੰਘ ਮਨਾਵਾ ਜੀ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਜੀ ਦੇ ਨਾਲ ਆਪਣੇ ਪਿਤਾ ਸੁਜਾਨ ਸਿੰਘ ਮਨਾਵਾ ਜੀ ਦੇ ਜੀਵਨ ਦੇ ਉੱਪਰ ਸਾਰੀ ਚਰਚਾ ਕੀਤੀ, ਔਰ ਕਿਸ ਤਰ੍ਹਾਂ ਦੱਸਿਆ ਕਿ ਉਹ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿਖੇ ਸ਼ਹੀਦ ਹੋਏ, ਔਰ ਇਹਨਾਂ ਨੇ ਆਪਣੇ ਪਿਛੋਕੜ, ਆਪਣੇ ਪਰਿਵਾਰ, ਆਪਣੇ ਪੂਰਵਜਾਂ ਦੇ ਬਾਰੇ ਦੇ ਵਿੱਚ ਵੀ ਦੱਸਿਆ ਕਿ ਕਿਸ ਤਰ੍ਹਾਂ ਭਾਈ ਲੱਖੂ ਜੀ ਦੀ 12ਵੀਂ ਪੀੜ੍ਹੀ ਜੀ ਦੇ ਵਿੱਚ ਇਹ ਹਨ। ਸੋ ਬਹੁਤ ਖੁਸ਼ੀ ਦੀ ਗੱਲ ਹੈ। ਪਰਮਾਤਮਾ ਕਰੇ ਇਸੇ ਤਰ੍ਹਾਂ ਆਪ ਚੜ੍ਹਦੀ ਕਲਾ ਦੇ ਵਿੱਚ ਰਹੋ, ਔਰ ਪੰਥ ਤੇ ਕੌਮ ਦੇ ਲਈ ਦਰਦ ਜਿਹੜਾ ਇਸੇ ਤਰ੍ਹਾਂ ਆਪ ਜੀ ਦੇ ਦਿਲ ਦੇ ਵਿੱਚ ਜਿਹੜਾ ਉਹ ਸਮਾਇਆ ਰਹੇ। ਸੋ ਭਾਈ ਸਾਹਿਬ ਜੀ, ਆਪ ਜੀ ਨੇ ਆਪਣੇ ਰੁਝੇਵਿਆਂ ਵਿੱਚੋਂ ਕੀਮਤੀ ਸਮਾਂ ਸਾਡੇ ਲਈ ਕੱਢਿਆ, ਅਸੀਂ ਆਪ ਜੀ ਦੇ ਬੜੇ ਧੰਨਵਾਦੀ ਹਾਂ ਜੀ। ਸੋ ਇੱਥੇ ਹੀ ਅਸੀਂ ਆਪਣੇ ਇਸ ਸ਼ੋਅ ਨੂੰ ਸਮਾਪਤੀ ਕਰਦੇ ਹਾਂ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ